ਪਾਕਿਸਤਾਨ ਔਰ ਅਮਰੀਕਾ ਦੇ ਆਪਸੀ ਤਾਲੁਕ ਵਾਸਤੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰ ਰਹੇ ਨੇ, ਜਿਹਦੇ ਨਾਲ ਦੋਵੇਂ ਮੁਲਕ ਨੇੜੇ ਹੋਣਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਭਾਰਤ ਮੰਨੇ ਜਾਂ ਨਾ ਮੰਨੇ, ਲੜਾਈ ਅਮਰੀਕਾ ਦੇ ਦਬਾਅ ਤੇ ਹੀ ਬੰਦ ਹੋਈ। ਪਾਕਿਸਤਾਨੀ ਜਨਰਲ ਸਾਹਰ ਸ਼ਮਸ਼ਾਦ, शिमला समझौता खत्म, ਅਸੀਂ 1948 ਵਾਲੀ ਪੋਜੀਸ਼ਨ ਤੇ ਹਾਂ, ਭਾਰਤ ਵੱਲੋਂ ਹਜੇ ਵੀ ਹਮਲੇ ਦਾ ਖਤਰਾ ਹੈ। ਪਾਕਿਸਤਾਨੀ ਡਿਫੈਂਸ ਮਿਨਿਸਟਰ ਕਾਜਾ ਆਸਫ, ਪਾਕਿਸਤਾਨ ਨੇ ਈਰਾਨ 'ਚ ਕਤਲ ਹੋਣ ਵਾਲੇ 2 ਪਾਕਿਸਤਾਨੀਆਂ ਦਾ ਮਾਮਲਾ ਈਰਾਨ ਦੇ ਸਾਹਮਣੇ ਚੁੱਕ ਦਿੱਤਾ। ਬਲੋਚਿਸਤਾਨ ਦੇ ਜ਼ਿਲ੍ਹਾ ਤੁੰਬ ਦੇ ਅਸਿਸਟੈਂਟ ਕਮਿਸ਼ਨਰ ਨੂੰ BLF ਦੇ ਅਤਗਰਦਾਂ ਵੱਲੋਂ ਅਗਵਾ ਕਰ ਲਿਆ ਗਿਆ ਤੇ ਸੁਣਿਆ ਜੇ ਕਿ ਰੋਂਦੇ ਕਰਲਾਉਂਦੇ ਹੰਝੂ ਵਗਾਉਂਦੇ ਦੁਨੀਆ ਭਰ ਤੋਂ ਕਰੋੜਾਂ ਇਕੱਠੇ ਹੋਏ ਹਾਜੀ ਰੱਬ ਦੇ ਘਰ ਮੱਕੇ ਯਾਨੀ ਕਾਬਾ ਹਜ ਵਾਸਤੇ ਅੱਪੜ ਗਏ। ਇਹ ਪੰਜਾਬੀ ਰੇਡੀਓ USA ਹੈ। अपडेट पाकिस्तान दे नाल मैं हां मसूद मल्ली। साडे सब सुनने वालियां दी सेवा च मेरे वल्लों बड़ा अदब भरिया निघा जिहा दोवें हाथ जोड़ के सलाम, अदाब और सत श्री अकाल। अमरीका दे विच अज 4 जून साल 2025 दा दिन टल रिहा है, जबकि पाकिस्तान च 5 जून साल 2025 दा दिन ਝਾੜਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਨ੍ਹਾਂ ਵੱਡੀਆਂ ਖਬਰਾਂ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੇਖ ਵੀ ਸਕਦੇ ਹੋ। ਸਾਡੇ ਇਹਨਾਂ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਨੋਟ ਕਰੋ 408 722 7698 408 722 7698। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਨਾਲ ਚੱਲਨੇ ਹਾਂ। पाकिस्तानी प्राइम मिनिस्टर शहबाज शरीफ होना दा आखना है कि पाकिस्तान और अमरीका दे आपसी तालुक वास्ते एक नवे दौर दी शुरुआत अल जा रहे ने, जेड़े दोवें मुल्कां नूं नेड़े करनगे। उन्होंने ये गल्लां पाकिस्तान दे विच काम करदी अमेरिकन एम्बेसी दे इस्लामाबाद च सज्जे एक फंक्शन दे विच कीतियां। ये फंक्शन अमेरिकन एम्बेसी ਵੱਲੋਂ अमरीका दे 249वें आजादी दिहाड़ दे मौके सजाई गई सी, जिहदे च उचेच तौर ते पाकिस्तानी प्राइम मिनिस्टर शहबाज शरीफ होने और उन्हां दे नाल आला पाकिस्तानी सरकारी जिम्मेदारां ने सांझ पाई। पाकिस्तानी प्राइम मिनिस्टर होने दा कहना ਸੀਗਾ ਕਿ 1980 ਦੇ ਦਹਾਕੇ ਦੇ ਵਿੱਚ ਅਫਗਾਨ ਜੰਗ ਵੇਲੇ ਪਾਕਿਸਤਾਨ ਫਰੰਟ ਲਾਈਨ ਇਤਿਹਾਦੀ ਬਣ ਕੇ ਸਾਹਮਣੇ ਆਇਆ। ਇਸ ਤੋਂ ਬਾਅਦ 9/11 ਦੇ ਮਾਮਲਿਆਂ ਤੋਂ ਬਾਅਦ ਵੀ ਪਾਕਿਸਤਾਨ ਨੇ ਅਮਰੀਕਾ ਦੇ ਨਾਲ ਭਰਵਾਂ ਹੰਗੂਰਾ ਭੜਿਆ ਔਰ ਮੋਢੇ ਦੇ ਨਾਲ ਮੋਢਾ ਜੋੜ ਕੇ ਖਲੋਤਾ। ਪਾਕਿਸਤਾਨ ਨੇ ਅਤਗਰਦੀ ਦੇ ਮਾਮਲੇ ਦੇ ਵਿੱਚ ਸਭ ਤੋਂ ਬਹੁਤੀਆਂ ਕੁਰਬਾਨੀਆਂ ਦਿੱਤੀਆਂ। ਦੁਨੀਆ ਦੇ ਵਿੱਚ ਕੋਈ ਮੁਲਕ ਐਸਾ ਨਹੀਂ ਜਿਹਨੇ ਅਤਗਰਦੀ ਦੇ ਪਿੱਛੇ ਆਪਣੇ 90,000 ਸ਼ਹਿਰੀਆਂ ਦੀਆਂ ਜਾਨਾਂ ਗਵਾਈਆਂ ਹੋਣ। ਪਾਕਿਸਤਾਨੀ ਮਈਸ਼ਤ ਨੇ ਔਰ ਪਾਕਿਸਤਾਨੀ ਮਾਲੀ ਮਾਮਲਾਤ ਨੇ ਇਹਦੇ ਬਦਲੇ ਜੋ ਨੁਕਸਾਨ ਚੁੱਕਿਆ ਅੱਜ ਤੱਕ ਉਹ ਸਾਡੇ ਨਾਲ ਹੈ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇਸ ਮੌਕੇ ਦੇ ਉੱਤੇ ਆਖਿਆ ਕਿ ਭਾਰਤ ਵੱਲੋਂ ਪਹਿਲਗਾਮ ਡਰਾਮਾ ਰਚਾਇਆ ਗਿਆ। ਪਾਕਿਸਤਾਨ ਨੇ ਆਪ ਆਖਿਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਹਰ ਕਿਸਮ ਦਾ ਹੱਥ ਵੰਡਾਉਣ ਲਈ ਤਿਆਰ ਹਾਂ, ਪਰ ਭਾਰਤ ਨੇ ਹੱਥ ਵੰਡਾਉਣ ਔਰ ਇਨਵੈਸਟੀਗੇਸ਼ਨ 'ਚ ਪਾਕਿਸਤਾਨੀ ਸਾਂਝ ਦੀ ਥਾਂ ਪਾਕਿਸਤਾਨ ਦੇ ਉੱਤੇ ਹਮਲਾ ਕਰ ਦਿੱਤਾ। ਅਸੀਂ ਹਮਲੇ 'ਚ ਪਹਿਲ ਨਹੀਂ ਕੀਤੀ, ਪਰ ਕੋਈ ਵੀ ਹਮਲਾ ਹੋਏਗਾ ਤੇ ਉਹਦਾ ਡਟ ਕੇ ਤੇ ਬਿਲਕੁਲ ਠੋਕਵਾਂ ਜਵਾਬ ਦਾਂਗੇ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਦੇ ਇਸ ਬਿਆਨ ਤੋਂ ਅੱਡ ਪਾਕਿਸਤਾਨ ਤੋਂ ਜਿਹੜਾ ਜੱਥਾ ਅਮਰੀਕਾ ਆਇਆ ਹੈ, ਯਾਨੀ ਬਿਲਾਵਲ ਜ਼ਰਦਾਰੀ ਹੋਣੇ ਔਰ ਉਹਨਾਂ ਦੇ ਨਾਲ ਪਾਕਿਸਤਾਨੀ ਪਾਰਲੀਮਾਨੀ ਮੈਂਬਰਾਂ ਦਾ 10 ਬੰਦਿਆਂ ਦਾ ਵਫਦ, ਉਹਨਾਂ ਨੇ ਇੱਕ ਇਕੱਠ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਅਤਗਰਦੀ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਔਰ ਭਾਰਤੀ ਇੰਟੈਲੀਜੈਂਸ ਏਜੰਸੀਆਂ ਯਾਨੀ ਭਾਰਤੀ ਏਜੰਸੀ ਰਾਹ ਔਰ ਪਾਕਿਸਤਾਨੀ ISI ਰਲ ਕੇ ਇਨਵੈਸਟੀਗੇਸ਼ਨ ਕਰੇ। ਉਹਨਾਂ ਨੇ ਆਖਿਆ ਕਿ ਪਾਕਿਸਤਾਨ ਨੂੰ ਨਾ ਤੇ ਇਹਦੇ ਤੇ ਇਤਰਾਜ਼ ਹੈ ਔਰ ਨਾ ਇਤਰਾਜ਼ ਹੋਣਾ ਚਾਹੀਦਾ, ਪਰ ਭਾਰਤ ਇਸ ਗੱਲ ਲਈ ਨਹੀਂ ਮੰਨੇਗਾ। ਪਾਕਿਸਤਾਨ ਤੋਂ ਵੱਧ ਅਤਗਰਦੀ ਦਾ ਡੰਗਿਆ ਦੁਨੀਆ ਦਾ ਕਿਹੜਾ ਮੁਲਕ ਹੋ ਸਕਦਾ ਹੈ? ਇਸ ਕਰਕੇ ਅਸੀਂ ਦੁਨੀਆ ਭਰ ਦੇ ਵਿੱਚ ਕਿਤੇ ਵੀ ਅਤਗਰਦੀ ਹੋਵੇ ਉਹਦੀ ਬਿਲਕੁਲ ਹਮਾਇਤ ਨਹੀਂ ਕਰਦੇ। ਪਾਕਿਸਤਾਨ ਦੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਜਨਰਲ ਸਾਹਰ ਸ਼ਮਸ਼ਾਦ ਹੋਣਾ ਨੇ BBC ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਆ ਕਿ ਭਾਰਤ ਮੰਨੇ ਜਾਂ ਨਾ ਮੰਨੇ, ਆਪਸ ਦੀ ਲੜਾਈ ਜਿਹੜੀ ਰੁਕੀ ਹੈ ਉਹ ਸਿਰਫ ਔਰ ਸਿਰਫ ਅਮਰੀਕੀ ਦਬਾਅ ਤੇ ਰੁਕੀ ਹੈ। ਅਦਰਵਾਈਜ਼ ਪਾਕਿਸਤਾਨ ਨੇ ਜਵਾਬੀ ਹਮਲੇ ਦੇ ਵਿੱਚ ਵੱਡਾ ਨੁਕਸਾਨ ਕਰਨ ਦੀ ਮਨਸੂਬਾਬੰਦੀ ਕਰ ਲਈ ਸੀ, ਪਰ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਬਿਆਨ ਤੋਂ ਬਾਅਦ ਔਰ ਦਬਾਅ ਤੋਂ ਬਾਅਦ ਸਾਨੂੰ ਇਹ ਲੜਾਈ ਰੋਕਣੀ ਪਈ। ਉਹਨਾਂ ਨੇ ਆਖਿਆ ਕਿ ਹਮਲੇ ਦੇ ਵਿੱਚ ਅਸੀਂ ਪਹਿਲ ਨਹੀਂ ਸੀ ਕੀਤੀ। ਪਹਿਲਗਾਮ ਹਮਲਾ ਸਿਰਫ ਔਰ ਸਿਰਫ ਭਾਰਤ ਦਾ ਵਿਛਾਇਆ ਹੋਇਆ ਇੱਕ ਡਰਾਮਾ ਹੈ ਜਿਹਦੇ ਸਿਆਸੀ ਮਕਸਦ ਸਨ। ਪਾਕਿਸਤਾਨ ਨੇ ਆਖਿਆ ਸੀਗਾ ਕਿ ਇਸ ਮਾਮਲੇ ਦੇ ਉੱਤੇ ਅਸੀਂ ਗਾਂ ਆ ਕੇ ਹਰ ਕਿਸਮ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੱਥ ਵੰਡਾਵਾਂਗੇ। BBC ਦੇ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਦੇ ਵਿੱਚ ਜਨਰਲ ਸਾਹਰ ਸ਼ਮਸ਼ਾਦ ਹੋਣਾ ਨੇ ਆਖਿਆ ਕਿ ਅਸੀਂ ਭਾਰਤ ਦੇ 6 ਲੜਾਕਾ ਹਵਾਈ ਜਹਾਜ਼ ਮਾਰ ਕੇ ਸੁੱਟੇ ਔਰ ਇਹ 6 ਦੇ 6 ਤਬਾਹ ਹੋ ਕੇ ਭਾਰਤ ਦੇ ਵਿੱਚ ਡਿੱਗੇ ਔਰ ਇਹਦੇ ਬਕਾਇਦਾ ਡਿਜੀਟਲ ਸਬੂਤ ਸਾਡੇ ਕੋਲ ਹੈ ਨੇ, ਜਿਹੜੇ ਅਸੀਂ ਅਮਰੀਕਾ ਸਮੇਤ ਆਲਮੀ ਪੱਧਰ ਦੇ ਉੱਤੇ ਸਾਰੇ ਮੁਲਕਾਂ ਦੇ ਸਾਹਮਣੇ ਰੱਖੇ ਨੇ ਔਰ ਉਹਨਾਂ ਨੂੰ ਦੱਸ ਪਾਈ ਹੈ। ਉਹਨਾਂ ਨੇ ਆਖਿਆ ਕਿ ਮਾਰੇ ਜਾਣ ਵਾਲੇ ਭਾਰਤੀ ਜਹਾਜ਼ਾਂ ਦੇ ਵਿੱਚ 3 ਰਫਾਲ ਤਿਆਰੀਆਂ ਸਮੇਤ ਇੱਕ SOU-30, ਇੱਕ ਮਿਰਾਜ 2000 ਔਰ ਇੱਕ MiG-29 ਹਵਾਈ ਜਹਾਜ਼ ਵੀ ਸੀਗਾ। ਜਿਹੜੇ ਭਾਰਤੀ ਡਰੋਨ ਅਸੀਂ ਮਾਰ ਸੁੱਟੇ ਉਹਨਾਂ ਦੀ ਗਿਣਤੀ ਇਸ ਤੋਂ ਅੱਡ ਹੈ। ਜਨਰਲ ਸਾਹਰ ਸ਼ਮਸ਼ਾਦ ਹੋਣਾ ਦਾ ਆਖਣਾ ਸੀਗਾ ਕਿ ਜੰਗਬੰਦੀ ਦੇ ਵਿੱਚ ਪਹਿਲ ਭਾਰਤ ਵੱਲੋਂ ਆਈ ਆਵਾਜ਼ ਦੇ ਉੱਤੇ ਕੀਤੀ ਹੈ।
ਜੇ ਸਿੰਧ ਦਾ ਸਮਝੌਤਾ ਨਹੀਂ ਤਾਂ ਫਿਰ ਸਮਝੋ ਕਿ ਸ਼ਿਮਲਾ ਸਮਝੌਤਾ ਵੀ ਕੈਂਸਲ ਆ ਔਰ ਅਸੀਂ 1948 ਵਾਲੀ ਪੋਜੀਸ਼ਨ ਤੇ ਮੌਜੂਦ ਹਾਂ ਜਿੱਥੇ ਸਰਦੀ ਤਨਾਜ਼ੇ ਉਸੇ ਤਰ੍ਹਾਂ ਕਾਇਮ ਦਾਇਮ ਨੇ। ਇਹ ਤਾਜ਼ਾ ਬਿਆਨ ਦਿੱਤਾ ਹੈ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਨੇ ਹੁਣ ਤੋਂ ਕੁਝ ਘੰਟੇ ਪਹਿਲਾਂ। ਉਹਨਾਂ ਨੇ ਆਖਿਆ ਕਿ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਸ਼ਿਮਲਾ ਸਮਝੌਤਾ ਜਿਹੜਾ ਕਿ 1971 ਦੀ ਜੰਗ ਤੋਂ ਬਾਅਦ ਦੋ ਮੁਲਕਾਂ ਦੇ ਵਿਚਕਾਰ ਹੋਇਆ ਸੀਗਾ, ਪਾਕਿਸਤਾਨ ਵੱਲੋਂ ਇਸ ਸਮਝੌਤੇ ਦੇ ਉੱਤੇ ਉਦੋਂ ਦੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜ਼ੁਲਫਕਾਰ ਅਲੀ ਭੱਟੋ ਔਰ ਭਾਰਤ ਵੱਲੋਂ ਇੰਦਰਾ ਗਾਂਧੀ ਹੋਣਾ ਨੇ ਦਸਤਖਤ ਕੀਤੇ ਸਨ। ਇਸ ਸਮਝੌਤੇ ਦੇ ਤਹਿਤ ਦੋਵੇਂ ਅਫਰੀਕਾ ਵਿਚਕਾਰ ਇਹ ਗੱਲ ਤੈਅ ਹੋਈ ਸੀ ਕਿ ਅੱਗੇ ਤੋਂ ਲਾਈਨ ਆਫ ਕੰਟਰੋਲ ਨੂੰ ਸੀਜ਼ ਫਾਇਰ ਨਹੀਂ ਬਲਕਿ ਲਾਈਨ ਆਫ ਕੰਟਰੋਲ LOC ਗਿਣਿਆ ਜਾਏਗਾ ਔਰ ਇਸ ਸਮਝੌਤੇ ਦੇ ਤਹਿਤ ਦੋਵੇਂ ਮੁਲਕ ਕੋਈ ਵੀ ਕੰਮ ਕਰਨ ਜਾਂ ਕੋਈ ਵੀ ਤਬਦੀਲੀ ਤੋਂ ਪਹਿਲਾਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨਗੇ, ਗੱਲਬਾਤ ਤੋਂ ਬਾਅਦ ਕੋਈ ਗੱਲ ਸਿਰੇ ਚੜੇਗੀ। ਪਾਕਿਸਤਾਨ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਭਾਰਤ ਨੇ ਇਸ ਸਮਝੌਤੇ ਨੂੰ 2019 ਚ ਉਦੋਂ ਇਹਦੀ ਉਲੰਘਣਾ ਕਰਕੇ ਤੋੜ ਦਿੱਤਾ ਜਦੋਂ ਉਹਨੇ ਕਸ਼ਮੀਰ ਦੇ ਮਾਮਲੇ ਦੇ ਉੱਤੇ ਇੱਥੇ ਆਰਟੀਕਲ 370 ਆ ਜਿਹੜਾ ਉਹਨੂੰ ਕੈਂਸਲ ਕਰਤਾ। ਪਾਕਿਸਤਾਨ ਦਾ ਆਖਣਾ ਹੈ ਕਿ ਇਸ ਮਾਮਲੇ ਦੇ ਉੱਤੇ ਜਦੋਂ ਇਹ ਸਾਰੇ ਮਾਮਲੇ ਹੋਏ ਤੇ ਸ਼ਿਮਲਾ ਸਮਝੌਤਾ ਉਦੋਂ ਹੀ ਮੁੱਕ ਗਿਆ, ਲਿਹਾਜ਼ਾ ਹੁਣ ਪਾਕਿਸਤਾਨ ਭਾਰਤੀ ਇਲਾਕੇ ਦੇ ਉੱਤੇ ਕਬਜ਼ਾ ਕਰਦਾ ਹੈ ਜਾਂ ਭਾਰਤ ਪਾਕਿਸਤਾਨੀ ਇਲਾਕੇ ਦੇ ਉੱਤੇ ਕਬਜ਼ਾ ਕਰਦਾ ਹੈ ਤੇ ਇਹ ਜੰਗ ਦੇ ਨਾਲ ਹੀ ਮਾਮਲੇ ਨਿਬੜਨਗੇ ਕਿਉਂਕਿ ਟੇਬਲ ਟਾਕ ਵਾਲੇ ਸਮਝੌਤੇ ਨੂੰ ਭਾਰਤ ਨੇ ਆਪ ਤੋੜ ਦਿੱਤਾ। ਨਾਲ ਹੀ ਉਹਨਾਂ ਨੇ ਆਖਿਆ ਕਿ ਕਸ਼ਮੀਰ ਦੇ ਵਿੱਚ ਇਸ ਆਰਟੀਕਲ 370 ਨੂੰ ਕੈਂਸਲ ਕਰਨ ਦਾ ਭਾਰਤੀ ਮਕਸਦ ਸਿਰਫ ਇਹ ਸੀਗਾ ਕਿ ਉੱਥੇ ਦੀ ਮੁਸਲਮਾਨ ਆਬਾਦੀ ਦੇ ਵਿੱਚ ਦੂਸਰੀਆਂ ਗਿਣਤੀਆਂ ਨੂੰ ਵਧਾਇਆ ਜਾ ਸਕੇ ਤਾਂ ਜੇ ਕਸ਼ਮੀਰ ਦੀ ਜਿਹੜੀ ਅਸਲ ਸ਼ਨਾਖਤ ਹੈ ਔਰ ਉਥੋਂ ਦੇ ਲੋਕਾਂ ਦੀ ਜਿਹੜੀ ਮੰਗ ਹੈ ਉਹਨੂੰ ਨਪਿਆ ਜਾ ਸਕੇ। ਖਾਜਾ ਆਸਫ ਉਹਨਾਂ ਨੇ ਆਖਿਆ ਕਿ ਸੀਜ਼ ਫਾਇਰ ਤੋਂ ਬਾਅਦ ਹੁਣ ਇਹ ਸਰਹੱਦ ਦੀ ਜਿਹੜੀ ਅਲਾਂਘ ਹੈ ਇਹ ਉਸੇ ਤਰ੍ਹਾਂ 1948 ਵਾਲੀ ਪੋਜੀਸ਼ਨ ਤੇ ਹੈ ਔਰ ਹਨ ਫੱਡੇ ਉਥੋਂ ਹੀ ਸ਼ੁਰੂ ਹੋਣਗੇ ਜਿੱਥੇ ਅਸੀਂ ਸਮਝੌਤਿਆਂ ਦੇ ਤਹਿਤ ਮਕਾਏ ਸਨ। ਖਾਜਾ ਆਸਫ ਉਹਨਾਂ ਨੇ ਆਖਿਆ ਕਿ ਪਾਕਿਸਤਾਨੀ ਪਾਰਲੀਮਾਨੀ ਮੈਂਬਰਾਂ ਦਾ ਜਿਹੜਾ ਵਫਦ ਇਸ ਵੇਲੇ ਦੁਨੀਆ ਭਰ ਦੇ ਫੇਰੇ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਦੁਨੀਆ ਭਰ ਨੂੰ ਦੱਸੇ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ। ਭਾਰਤ ਵੱਲੋਂ ਕਿਸੇ ਵੀ ਕਿਸਮ ਦੀ ਛੇੜਛਾੜ ਦਾ ਜਵਾਬ ਦੇਣਾ ਵੀ ਅਸੀਂ ਬਾਜ਼ ਨਹੀਂ ਹੋਣਾ। ਭਾਰਤ ਜਦੋਂ ਛੇੜਛਾੜ ਕਰੇਗਾ ਪਾਕਿਸਤਾਨ ਆਪਣੇ ਸੈਲਫ ਡਿਫੈਂਸ ਦੇ ਬਦਲੇ ਉਹਦਾ ਭਰਵਾਂ ਜਵਾਬ ਦੇਗਾ। ਖਾਜਾ ਆਸਫ ਉਹਨਾਂ ਨੇ ਆਖਿਆ ਕਿ ਬਲੋਚਿਸਤਾਨ ਦੇ ਵਿੱਚ ਪਾਬੰਦੀ ਲੱਗੀ ਤਨਜ਼ੀਮਾਂ ਵੱਲੋਂ ਜਿਹੜੀਆਂ ਖੂਨਗਰਦੀਆਂ ਔਰ ਅਤਗਰਦੀਆਂ ਮਚਾਈਆਂ ਜਾ ਰਹੀਆਂ ਉਹ ਸਭ ਦੀਆਂ ਸਭ ਭਾਰਤੀ ਸਪਾਂਸਰ ਨੇ। ਇਹਦੇ ਬਕਾਇਦਾ ਸਬੂਤ ਨੇ ਜਿਹੜੇ ਅਸੀਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸਮੇਤ ਦੁਨੀਆ ਭਰ ਦੇ ਸਾਹਮਣੇ ਰੱਖ ਦਿੱਤੇ ਨੇ। ईरान तो दिल दिखाने वाली एक खबर यह सामने आई है कि दो पाकिस्तानियों ਨੂੰ ਉੱਥੇ ਕਤਲ ਕਰ ਦਿੱਤਾ ਗਿਆ ਹੈ ਔਰ ਕਤਲ ਕਰਨ ਤੋਂ ਪਹਿਲਾਂ ਉਹਨਾਂ ਦੇ ਘਰ ਵਾਲਿਆਂ ਨੂੰ ਪਹਿਲਾਂ ਤੇ ਉਹਨਾਂ ਦੇ ਹੀ ਫੋਨਾਂ ਦੇ ਉੱਤੋਂ ਕਾਲਾਂ ਕਰਕੇ ਉਹਨਾਂ ਦੀ ਤਾਵਾਨ ਮੰਗਿਆ ਜਾਂਦਾ ਰਿਹਾ। ਜਦੋਂ ਘਰ ਵਾਲਿਆਂ ਵੱਲੋਂ ਉਹ ਨਾ ਦਿੱਤਾ ਗਿਆ ਤੇ ਕੱਲ ਪਹਿਲਾਂ ਵੀਡੀਓ ਕਾਲ ਕਰਕੇ ਦੋਵਾਂ ਦੇ ਘਰ ਵਾਲਿਆਂ ਨੂੰ ਵੀਡੀਓ ਕਾਲ ਤੇ ਲਿਆ ਗਿਆ ਔਰ ਉਸ ਤੋਂ ਬਾਅਦ ਬੇਦਰਦੀ ਦੇ ਨਾਲ ਇਹਨਾਂ ਦੋਵਾਂ ਪਾਕਿਸਤਾਨੀਆਂ ਨੂੰ ਕਤਲ ਕਰ ਦਿੱਤਾ ਗਿਆ। ਪਾਕਿਸਤਾਨੀ ਫਾਰਨ ਆਫਿਸ ਨੇ ਇਹ ਮਾਮਲਾ ਈਰਾਨ ਦੇ ਨਾਲ ਚੁੱਕਿਆ ਹੈ ਕਿ ਉਹਨਾਂ ਦੇ ਸੂਬੇ ਸੀਸਤਾਨ ਜੋ ਕਿ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਨਾਲ ਬਿਲਕੁਲ ਜੁੜਦਾ ਹੈ ਉੱਥੇ ਦੋ ਪਾਕਿਸਤਾਨੀਆਂ ਦੇ ਇਸ ਤਰ੍ਹਾਂ ਬੇਦਰਦੀ ਦੇ ਨਾਲ ਕਤਲ ਦੇ ਉੱਤੇ ਜ਼ਿੰਮੇਦਾਰਾਂ ਨੂੰ ਕਟਹਿਰੇ ਚ ਲਿਆਉਣ ਲਈ ਆਖਿਆ ਹੈ। ਪਾਕਿਸਤਾਨੀ ਫਾਰਨ ਆਫਿਸ ਵੱਲੋਂ ਈਰਾਨੀ ਜ਼ਿੰਮੇਦਾਰਾਂ ਨੂੰ ਕੱਲ ਤਲਬ ਕਰਕੇ ਆਖਿਆ ਗਿਆ ਕਿ ਇਹ ਦੋ ਪਾਕਿਸਤਾਨੀਆਂ ਦੀਆਂ ਲਾਸ਼ਾਂ ਪਾਕਿਸਤਾਨ ਦੇ ਸਪੁਰਦ ਕਰਨ ਔਰ ਜ਼ਿੰਮੇਦਾਰੀਆਂ ਨਿਭਾਉਣ ਵੱਲੋਂ ਤੇਜ਼ੀ ਲਿਆਂਦੀ ਜਾਏ ਤਾਂ ਜੇ ਮੌਣ ਵਾਲੇ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਤੱਕ ਉਹਨਾਂ ਦੀਆਂ ਲੋਥਾਂ ਅਪਣਾਈਆਂ ਜਾ ਸਕਣ। ਲਾਸ਼ਾਂ ਪਾਕਿਸਤਾਨ ਲਿਆਉਣ ਦੇ ਵਾਸਤੇ ਈਰਾਨ ਨੇ ਹਾਮੀ ਭਰੀ ਹੈ ਕਿ ਛੇਤੀ ਹੀ ਅਸੀਂ ਇਸ ਮਾਮਲੇ ਦੇ ਉੱਤੇ ਜੋ ਵੀ ਅਪਡੇਟ ਹੋਈ ਉਹਦੇ ਤੋਂ ਪਾਕਿਸਤਾਨ ਨੂੰ ਜਾਣੂ ਕਰਾਵਾਂਗੇ। ਇਹਦੇ ਤੇ ਅਸੀਂ ਪਹਿਲਾਂ ਹੀ ਕੰਮ ਸ਼ੁਰੂ ਕਰ ਚੁੱਕੇ ਹਾਂ। ईरान ਦੇ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਨਾਲ ਜੁੜੇ ਸੂਬੇ ਸੀਸਤਾਨ ਤੋਂ ਇਸ ਦਰਦ ਭਰੀ ਖਬਰ ਤੋਂ ਬਾਅਦ ਬਲੋਚਿਸਤਾਨ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਬਲੋਚਿਸਤਾਨ ਦੇ ਜ਼ਿਲ੍ਹੇ ਤੁੰਪ ਦੇ ਅਸਿਸਟੈਂਟ ਕਮਿਸ਼ਨਰ ਨੂੰ ਪਾਬੰਦੀ ਲੱਗੀ ਅਤਗਰਦ ਬਲੋਚ ਤਨਜ਼ੀਮ BFL ਨੇ ਅਗਵਾ ਕਰ ਲਿਆ ਹੈ। ਉਹਨਾਂ ਨੂੰ ਉਦੋਂ ਅਗਵਾ ਕੀਤਾ ਗਿਆ ਜਦੋਂ ਉਹ ਈਦ ਦੀਆਂ ਛੁੱਟੀਆਂ ਮਨਾਉਣ ਲਈ ਆਪਣੇ ਪਰਿਵਾਰ ਸਮੇਤ ਆਪਣੇ ਸਿਕਿਉਰਿਟੀ ਗਾਰਡਸ ਔਰ ਡਰਾਈਵਰ ਦੇ ਨਾਲ ਕੋਇਟਾ ਜਾ ਰਹੇ ਸਨ। ਕੋਇਟਾ ਬਲੋਚਿਸਤਾਨ ਦੀ ਰਾਜਧਾਨੀ ਹੈ ਪਰ ਰਾਹ 'ਚ ਹੀ ਇਹਨਾਂ ਬਲੋਚ ਅਤਗਰਦਾਂ ਨੇ ਉਹਨਾਂ ਨੂੰ ਅਗਵਾ ਕਰ ਲਿਆ ਔਰ ਇਹਦੀ ਤਸਦੀਕ ਕਰਦੇ ਹੋਏ ਮੀਡੀਆ ਨੂੰ ਆਖਿਆ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਜੀਆਂ ਸਮੇਤ ਗਾਰਡਸ ਔਰ ਡਰਾਈਵਰ ਨੂੰ ਛੱਡ ਦਿੱਤਾ ਹੈ ਤਾਂ ਜੇ ਇਨਸਾਨੀ ਹਮਦਰਦੀ ਕਾਇਮ ਦਾਇਮ ਰਵੇ ਔਰ ਅਸੀਂ ਦੱਸ ਸਕੀਏ ਕਿ ਅਸੀਂ ਬੱਚਿਆਂ ਔਰ ਔਰਤਾਂ ਦਾ ਇਹਤਰਾਮ ਕੀਤਾ ਹੈ। ਪਰ ਅਗਵਾ ਕੀਤੇ ਗਏ ਇਸ ਅਸਿਸਟੈਂਟ ਕਮਿਸ਼ਨਰ ਅਸੀਂ ਆਪਣੀ ਇਨਵੈਸਟੀਗੇਸ਼ਨ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ। ਆਖਿਆ ਜਾ ਰਿਹਾ ਕਿ ਮੁਹੰਮਦ ਹਨੀਫ ਨੂਰਜ਼ਈ ਇਸ ਅਸਿਸਟੈਂਟ ਕਮਿਸ਼ਨਰ ਦਾ ਨਾਂ ਹੈ ਜਿਹਨੂੰ ਅਗਵਾ ਕੀਤਾ ਗਿਆ ਹੈ। ਨਾਲ ਹੀ ਅਤਗਰਦਾਂ ਵੱਲੋਂ ਪਾਕਿਸਤਾਨੀ ਸਰਕਾਰ ਨੂੰ ਧਮਕੀ ਦਿੱਤੀ ਗਈ ਹੈ ਕਿ ਇਸ ਮਾਮਲੇ ਦੇ ਉੱਤੇ ਕਿਸੇ ਕੋਈ ਹਿਲਜੁਲ ਹੋਈ ਤੇ ਉਹਦਾ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਹੈ ਜਿਹੜਾ ਉਹਦੀ ਸਾਰੀ ਜ਼ਿੰਮੇਵਾਰੀ ਪਾਕਿਸਤਾਨੀ ਸਰਕਾਰ ਦੇ ਸਿਰ ਹੋਏਗੀ। ਤਾਂ ਖਬਰਾਂ ਦੇ ਅਖੀਰ ਤੇ ਦੱਸਦੇ ਜਾਈਏ ਕਿ ਦੁਨੀਆ ਭਰ ਤੋਂ ਰੰਗ ਨਸਲ ਔਰ ਮਰਤਬੇ ਤੋਂ ਅਪਾਰਿਆਂ ਇੱਕਮਿਕ ਹੋ ਕੇ ਰੱਬ ਦੇ ਘਰ ਮੱਕੇ ਔਰ ਮਦੀਨੇ ਦਾ ਇਸ ਸਾਲ ਦਾ ਹਜ ਕਰਨ ਵਾਸਤੇ ਕਰੋੜਾਂ ਮੁਸਲਮਾਨ ਰੱਬ ਦੇ ਘਰ ਮੱਕਾ ਕਾਬਾ ਸ਼ਰੀਫ ਅੱਪੜ ਗਏ ਨੇ। ਅੱਜ ਦੁਨੀਆ ਭਰ ਦੇ ਵਿੱਚ ਹਜ ਦਾ ਇਹ ਰੁਕਨ ਹੈ ਜਿਹੜਾ ਇਹ ਮਨਾਇਆ ਜਾ ਰਿਹਾ ਜੋ ਕਿ ਇਸਲਾਮ ਧਰਮ ਦੀ ਸਭ ਤੋਂ ਵੱਡੀ ਇਬਾਦਤ ਹੈ। ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਇਸ ਵਾਰ ਰੱਬ ਦੇ ਲਾਡਲੇ ਪਰੋਣੇ ਬਣੇ ਔਰ ਉਹਦੇ ਘਰ ਦੇ ਦੀਦ ਦਰਸ਼ਨ ਕਰਨਗੇ। ਦੁਨੀਆ ਭਰ ਤੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਗਏ ਇਹ ਹਾਜੀ ਅੱਜ ਰੱਬ ਦੇ ਘਰ ਦੇ ਬਕਾਇਦਾ
ਹਜ ਦੀ ਸ਼ੁਰੂਆਤ ਕਰਨਗੇ ਔਰ ਇਹਦੇ ਨਾਲ ਹੀ ਹਜ ਦੀਆਂ ਇਹਨਾਂ ਸ਼ੁਰੂਆਤ ਤੋਂ ਬਾਅਦ ਬਾਕੀ ਰੁਕਨ ਪੂਰੇ ਕੀਤੇ ਜਾਣਗੇ। ਇਹ ਰੁਕਨ ਪੂਰੇ ਕਰਨ ਤੋਂ ਬਾਅਦ ਇਹ ਕਰੋੜਾਂ ਹਾਜੀ ਬਾਕੀ ਮਨਾਸਿਕ ਨੇ ਜਿਹੜੇ ਉਹ ਪੂਰੇ ਕਰਨਗੇ। ਇਸ ਤੋਂ ਬਾਅਦ ਕੁਰਬਾਨੀ ਕਰਨਗੇ। 6 ਤਾਰੀਖ ਨੂੰ ਸਊਦੀ ਅਰਬ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਔਰ ਯੂਰਪ ਦੇ ਬਹੁਤ ਸਾਰੇ ਮੁਲਕਾਂ ਸਮੇਤ ਗੋਲਫ ਯਾਨੀ ਅਰਬ ਦੇ ਬਹੁਤ ਸਾਰੇ ਮੁਲਕਾਂ 'ਚ ਵੱਡੀ ਈਦ ਦਾ ਤਿਉਹਾਰ ਮਨਾਇਆ ਜਾਏਗਾ। ਪਾਕਿਸਤਾਨ, ਭਾਰਤ, ਬੰਗਲਾਦੇਸ਼, ਅਫਗਾਨਿਸਤਾਨ, ਈਰਾਨ ਔਰ ਕੁਝ ਹੋਰ ਮੁਲਕਾਂ ਦੇ ਵਿੱਚ ਈਦ ਦਾ ਚੰਨ ਲੇਟ ਦਿਸਿਆ ਸੀਗਾ, ਜਿਹਦੇ ਕਾਰਨ ਇਹਨਾਂ ਮੁਲਕਾਂ ਦੇ ਵਿੱਚ ਵੱਡੀ ਈਦ ਦਾ ਤਿਉਹਾਰ 7 ਜੂਨ ਨੂੰ ਮਨਾਇਆ ਜਾਏਗਾ। ਅੱਜ ਦੁਨੀਆ ਭਰ ਦੇ ਵਿੱਚ ਮੁਸਲਮਾਨ ਭਾਈਚਾਰਾ ਆਪਣਾ ਸਭ ਤੋਂ ਵੱਡਾ ਇਬਾਦਤ ਦਾ ਰੁਕਨ ਹਜ ਮਨਾ ਰਿਹਾ ਹੈ। ਲੋ ਜੀ, ਪੰਜਾਬੀ ਰੇਡੀਓ USA ਤੋਂ ਅੱਜ ਵਾਸਤੇ ਇੰਨਾ ਹੀ। ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮੱਲੀ ਨੂੰ ਇਜਾਜ਼ਤ ਦਿਓ, ਪਰ ਉਸ ਤੋਂ ਪਹਿਲੇ ਦੱਸਦਾ ਜਾਵਾਂ ਕਿ ਇਹ ਖਬਰਾਂ ਜੋ ਪਾਕਿਸਤਾਨ ਦੇ ਨਾਲ ਜੁੜੀਆਂ ਨੇ, ਇਹ ਅਸੀਂ ਤੁਹਾਡੇ ਵਾਸਤੇ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 4087227698 408 7227698। ਇਸ ਤੋਂ ਅੱਡ ਸਾਡੀਆਂ ਇਹ ਖਬਰਾਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕੀਤੀਆਂ ਜਾ ਸਕਦੀਆਂ ਨੇ, ਜਿੱਥੇ ਤੁਸੀਂ ਇਹ ਖਬਰਾਂ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਇਹਨਾਂ ਖਬਰਾਂ ਨੂੰ ਸੁਣਨ ਔਰ ਵੇਖਣ ਵਾਸਤੇ ਔਰ ਇਸ ਤੋਂ ਅੱਡ ਪੰਜਾਬੀ ਰੇਡੀਓ USA ਵੱਲੋਂ ਤਾਜ਼ਾ ਅਪਡੇਟਸ ਲਈ ਸਾਡੇ ਇਹਨਾਂ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮੱਲੀ ਨੂੰ ਇਸ ਪਾਸੇ ਦੋ ਇਜਾਜ਼ਤਾਂ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।